ਅੱਛਾ ਯਾਰ, ਸਾਡੇ ਮੁਆਸ਼ਰੇ 'ਚ ਇੱਕ ਕੰਮ ਹੋਰ ਹੁੰਦਾ ਹੈ ਕਿ ਅਸੀਂ ਬੇਟਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਅਕ ਸਾਡੇ ਵਾਲਿਦੈਨ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਆ ਕਿ ਬੇਟੀ ਪਰਾਇਆ ਧਨ ਹੁੰਦੀ ਹੈ। ਜੇ ਅਸੀਂ ਮਾਂ ਪਿਓ ਹੀ ਇਹ ਸੋਚਾਂਗੇ ਵੀ ਬੇਟੀ ਪਰਾਇਆ ਧਨ ਹੁੰਦੀ ਆ, ਤੇ ਫਿਰ ਜਿਹੜਾ ਹੈਗਾ ਲੋਕਾਂ ਨੇ ਸੋਚਣਾ ਹੀ ਆ। ਸਸੁਰਾਲ ਵਾਲੇ ਕਹਿੰਦੇ ਨੇ ਵੀ ਇਹਦੇ ਪੇਕਿਆਂ ਦੇ, ਉਹ ਪੇਕਿਆਂ ਵਾਲੇ ਪਾਸੇ ਨੂੰ ਤੋਰਦੇ ਨੇ, ਅਸੀਂ ਸਹੁਰਿਆਂ ਵਾਲੇ ਪਾਸੇ ਨੂੰ ਤੋਰਨੇ ਆ। ਇਸੇ ਕਸ਼ਮਕਸ਼ ਦੇ ਵਿੱਚ ਸਾਰੀ ਜ਼ਿੰਦਗੀ ਅਸੀਂ ਬੱਚੀ ਨੂੰ ਉਹਦਾ ਹੱਕ ਹੀ ਨਹੀਂ ਦੇ ਸਕਦੇ। ਬੇਟਾ ਕੋਈ ਚੰਗਾ ਕੰਮ ਕਰ ਲਵੇ ਤੇ ਅਸੀਂ ਮਠਿਆਈਆਂ ਵੰਡਨੇ ਆ, ਪਾਰਟੀਆਂ ਕਰਨੇ ਆ, ਤੇ ਬੇਟੀ ਕੋਈ ਕਰ ਲਵੇ ਤੇ ਅਸੀਂ ਇਹ ਕਹਿੰਦੇ ਜੀ ਇਹ ਬਗਾਨਾ ਧਨ ਆ, ਇਹ ਤਾਂ ਅਗਲੇ ਕਰਦੀ ਆ, ਸਾਡੇ ਕਿਸ ਕੰਮ। ਨਾ ਯਾਰ, ਇਹ ਗੱਲ ਜਿਹੜੀ ਹੈਗੀ ਨਾ, ਇਹ ਗੱਲ ਮਾੜੀ ਆ। ਬੇਟੀਆਂ ਵੀ ਤੁਹਾਡਾ ਖੂਨ ਨੇ, ਤੁਹਾਡੀ ਔਲਾਦ ਆ। ਉਹਦੀਆਂ ਖੁਸ਼ੀਆਂ ਵੀ ਇਸੇ ਤਰ੍ਹਾਂ ਸੈਲੀਬ੍ਰੇਟ ਕਰੋ ਜਿਸ ਤਰ੍ਹਾਂ ਤੁਸੀਂ ਆਪਦੇ ਬੱਚਿਆਂ ਦੀਆਂ ਖੁਸ਼ੀਆਂ ਕਰਦੇ ਜੇ, ਆਪਦੇ ਬੇਟਿਆਂ ਦੀਆਂ ਖੁਸ਼ੀਆਂ ਕਰਦੇ ਜੇ। ਬੇਟੀ ਅਗਰ ਕੋਈ ਚੰਗੇ ਨੰਬਰ ਲੈ ਲੈਂਦੀ ਆ, ਚੰਗੀ ਪੋਸਟ ਦੇ ਉੱਤੇ ਉਹਦੀ ਨੌਕਰੀ ਹੋ ਜਾਂਦੀ ਆ, ਤੇ ਸਾਨੂੰ ਇੰਨਾ ਚਾਅ ਨਹੀਂ ਚੜ੍ਹਦਾ। ਅਸੀਂ ਉਹਨੂੰ ਇੰਨਾ ਬਸ ਮਾੜਾ ਜਿਹਾ ਸਰਸਰੀ ਜਿਹਾ ਜਿਹੜਾ ਹੈਗਾ ਨਾ, ਉਹਨੂੰ ਆਖਣਾ ਸ਼ਾਬਾਸ਼ ਬੇਟਾ, ਜਾਂ ਉਹਦੇ ਸਿਰ 'ਤੇ ਮਾੜਾ ਜਿਹਾ ਹੱਥ ਫੇਰਤਾ। ਨਹੀਂ, ਉਹਨੂੰ ਵੀ ਤੁਸੀਂ ਜਿਹੜਾ ਹੈਗਾ ਨਾ, ਉਸੇ ਤਰ੍ਹਾਂ ਹੀ ਬਰਾਦਰੀ 'ਚ, ਮੁਆਸ਼ਰੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਨਾ, ਉਹਨੂੰ ਵੀ ਉਸੇ ਤਰ੍ਹਾਂ ਸੈਲੀਬ੍ਰੇਟ ਕਰੋ ਜਿਸ ਤਰ੍ਹਾਂ ਤੁਸੀਂ ਆਪਦੇ ਪੁੱਤਰਾਂ ਦੀਆਂ ਖੁਸ਼ੀਆਂ ਨੂੰ ਕਰਦੇ ਜੇ। ਧੀਆਂ ਅਸੀਂ ਵਿਆਹ ਦਿੰਦੇ ਆ, ਅਗਲੇ ਘਰਾਂ ਚਲੀਆਂ ਜਾਂਦੀਆਂ ਨੇ, ਅਸੀਂ ਪਿੱਛੋਂ ਖਹਿੜਾ ਛੱਡ ਦਿੰਦੇ। ਉਹ ਆਪਦੇ ਘਰ ਆ, ਨਿੱਤ ਜਾਣਾ ਚੰਗਾ ਨਹੀਂ ਹੁੰਦਾ, ਨਿੱਤ ਫੋਨ ਕਰਨਾ ਚੰਗਾ ਨਹੀਂ ਹੁੰਦਾ। ਉਹ ਭਾਵੇਂ ਉੱਥੇ ਤੜਫਦੀ ਰਵੇ, ਵਿਲਕਦੀ ਰਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਸੁਰਾਲ ਨੂੰ ਵੀ ਇਹ ਚੀਜ਼ ਚਾਹੀਦਾ ਕਿ ਇਹ ਵੀ ਕਿਸੇ ਦੀ ਧੀ ਆ, ਤੇ ਸਾਨੂੰ ਵੀ ਚਾਹੀਦਾ ਕਿ ਇਹ ਸਾਡੀ ਧੀ ਆ। ਉਹਦੇ ਨਾਲ ਕੋਈ ਉੱਚੀ ਨੀਵੀਂ, ਵਾਧਾ ਘਾਟਾ ਹੁੰਦਾ, ਤੇ ਵਾਲਿਦੈਨ ਨੂੰ ਤੇ ਭੈਣਾਂ ਭਰਾਵਾਂ ਨੂੰ ਚਾਹੀਦਾ ਕਿ ਉਹਦਾ ਸਾਥ ਦੇਵੇ, ਔਖੇ ਵੇਲੇ ਉਹਦਾ ਸਾਥ ਦੇਵੇ। ਇਹ ਨਿੱਕੀਆਂ ਨਿੱਕੀਆਂ ਦੋ ਚਾਰ ਗੱਲਾਂ ਸਨ, ਖਾਸ ਕਰ ਉਹਨਾਂ ਲੋਕਾਂ ਵਾਸਤੇ ਜਿਹੜੇ ਬੇਟੀਆਂ ਨੂੰ ਟਾਈਮ ਨਹੀਂ ਦਿੰਦੇ ਜਾਂ ਬੇਟੀਆਂ ਨੂੰ ਆਪਦਾ ਨਹੀਂ ਸਮਝਦੇ। ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।